ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਪਿਛਲੇ ਕੁਝ ਦਿਨਾਂ ਤੋਂ ਅਸੀਂ ਤੁਹਾਡੀ ਗੱਲਬਾਤ ਆਕਸਫੋਰਡ ਯੂਨੀਵਰਸਿਟੀ ਵਿੱਚ PhD ਕਰ ਰਹੇ ਸਰਦਾਰ ਪ੍ਰਭਸ਼ਨਦੀਪ ਸਿੰਘ ਜੀ ਨਾਲ ਕਰਵਾ ਰਹੇ ਹਾਂ। ਇਸ ਗੱਲਬਾਤ ਦਾ ਮੁੱਖ ਵਿਸ਼ਾ ਪ੍ਰੋਗਰਾਮ ਡੇ ਐਂਡ ਨਾਈਟ ਦੇ ਹੋਸਟ ਕੰਵਰ ਸੰਧੂ ਵੱਲੋਂ ਘੱਲੂਘਾਰਾ ਜੂਨ 84 ਤੇ ਕੀਤੀ ਗਈ ਡਾਕੂਮੈਂਟਰੀ ਫਿਲਮ ਦੇ ਉੱਪਰ ਹੈ। ਤੁਹਾਨੂੰ ਇਹ ਵੀ ਦੱਸ ਦਈਏ, ਜਿੱਥੇ ਇਸ ਫਿਲਮ ਨੇ ਕਾਫੀ ਛੁਪੇ ਹੋਏ ਤੱਥ ਬਾਹਰ ਲਿਆਂਦੇ ਹਨ, ਉੱਥੇ ਹੀ ਕਾਫੀ ਵਾਦ ਵਿਵਾਦ ਵੀ ਖੜੇ ਕਰ ਦਿੱਤੇ ਹਨ। ਕੰਵਰ ਸੰਧੂ ਨੇ ਜਿਹੜੇ ਤੱਥ ਸਾਹਮਣੇ ਲਿਆਂਦੇ ਹਨ, ਅੱਜ ਅਸੀਂ ਸਰਦਾਰ ਪ੍ਰਭਸ਼ਨਦੀਪ ਸਿੰਘ ਜੀ ਦੇ ਨਾਲ ਗੱਲਬਾਤ ਕਰਕੇ ਇਹਨਾਂ ਇਤਿਹਾਸਿਕ ਤੱਥਾਂ ਨੂੰ ਤੁਹਾਡੀ ਕਚਹਿਰੀ ਵਿੱਚ ਉਜਾਗਰ ਕਰਨ ਦੀ ਕੋਸ਼ਿਸ਼ ਕਰਾਂਗੇ। ਕੰਵਰ ਸੰਧੂ ਦੁਆਰਾ ਤਿਆਰ ਕੀਤੀ ਗਈ ਇਸ ਦਸਤਾਵੇਜ਼ੀ ਫਿਲਮ ਦੇ 9 ਸੀਰੀਜ਼ ਹਨ। ਕੱਲ ਅਸੀਂ ਸਰਦਾਰ ਪ੍ਰਭਸ਼ਨਦੀਪ ਸਿੰਘ ਜੀ ਦੇ ਨਾਲ ਕੁਝ ਐਪੀਸੋਡਸ ਬਾਰੇ ਗੱਲਬਾਤ ਕੀਤੀ ਸੀ। ਅੱਜ ਅਸੀਂ ਬਾਕੀ ਦੇ ਕੁਝ ਐਪੀਸੋਡਸ ਵੀ ਕਵਰ ਕਰਾਂਗੇ ਤੇ ਇਸ ਲੜੀ ਨੂੰ ਅੱਗੇ ਤੋਰਦੇ ਹਾਂ ਅਸੀਂ ਪ੍ਰਭਸ਼ਨਦੀਪ ਸਿੰਘ ਜੀ ਦੇ ਨਾਲ, ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੱਲ ਅਸੀਂ ਕੰਵਰ ਸੰਧੂ ਦਸਤਾਵੇਜ਼ੀ ਫਿਲਮ ਦੇ ਬਾਰੇ ਤੁਸੀਂ ਕੁਝ ਐਪੀਸੋਡਸ ਕਵਰ ਕੀਤੇ ਸੀਗੇ। ਅੱਜ TV 84 ਦੇ ਦਰਸ਼ਕਾਂ ਲਈ ਬਾਕੀ ਐਪੀਸੋਡਸ ਦੇ ਉੱਪਰ ਵੀ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਓ। ਹਾਂਜੀ, ਅਸੀਂ ਜਿਹੜੇ ਪਹਿਲੇ 2 ਐਪੀਸੋਡ ਉਹਨਾਂ ਦੇ ਵਿੱਚੋਂ ਕੁਝ ਮਿਸਾਲਾਂ ਲੈ ਕੇ ਜਿਹੜਾ 1984 ਤੋਂ ਪਹਿਲਾਂ ਦਾ ਕੰਟੈਕਸਟ ਕੰਵਰ ਸੰਧੂ ਸੈੱਟ ਕਰ ਰਹੇ ਆ ਜੀ, ਉਹ ਕੰਟੈਕਸਟ ਬਾਰੇ ਗੱਲ ਕੀਤੀ ਸੀ। ਹਾਂਜੀ, ਸੋ ਉਹ ਕੰਟੈਕਸਟ ਨੂੰ ਹੋਰ ਸਪਸ਼ਟ ਕਰਨ ਲਈ ਜਾਂ ਉਹਨਾਂ ਦੇ ਕੰਟੈਕਸਟ ਦਾ ਕ੍ਰਿਟਿਕ ਕਰਨ ਲਈ ਜੀ ਅਸੀਂ ਜਿਹੜੇ ਕੁਝ ਪੰਜਾਬ ਨਾਲ ਜਿਹੜੇ ਆਰਥਿਕ ਵਿਆਪਤੀਆਂ ਹੋਈਆਂ ਉਹਨਾਂ ਦੇ ਵੇਰਵੇ ਸਾਂਝੇ ਕੀਤੇ ਸੀ। ਹਾਂਜੀ, ਕੁਝ ਜਿਹੜਾ ਇਤਿਹਾਸਕ ਬਿਰਤਾਂਤ ਹੈ ਉਹਦੇ ਵੇਰਵੇ ਸਾਂਝੇ ਕੀਤੇ ਸੀ ਜੀ। ਸੋ ਅੱਜ ਉਹਨਾਂ ਦੇ ਦਸਤਾਵੇਜ਼ੀ ਚੋਂ ਕੋਈ ਮਿਸਾਲਾਂ ਦੇਣ ਦੀ ਬਜਾਏ ਜਿੱਥੇ ਕੱਲ ਗੱਲ ਸ਼ੁਰੂ ਆਪਾਂ ਛੱਡੀ ਸੀ, ਮੈਂ ਉੱਥੋਂ ਸ਼ੁਰੂ ਕਰਨੀ ਚਾਹੂੰਗਾ। ਹਾਂਜੀ। ਸੋ ਜਿਵੇਂ ਕਿ ਪਹਿਲੀਆਂ 2 ਮੁਲਾਕਾਤਾਂ ਦੇ ਵਿੱਚ ਅਸੀਂ ਗੱਲਬਾਤ ਦੇ ਦੌਰਾਨ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਕੰਵਰ ਸੰਧੂ 2 ਚੀਜ਼ਾਂ ਨਾਲ ਜਿਵੇਂ ਪਲੇ ਕਰ ਰਹੇ ਆ ਜੀ। ਇੱਕ ਹੈਗਾ ਲੈਂਗੁਏਜ ਦਾ ਪਲੇ, ਹਾਂਜੀ। ਦੂਜਾ ਹੈਗਾ ਜਿਸ ਤਰੀਕੇ ਨਾਲ ਉਹ ਤੱਥਾਂ ਨੂੰ ਪੇਸ਼ ਕਰ ਰਹੇ ਆ। ਹਾਂਜੀ। ਕੁਝ ਨਿਗੂਣੇ ਤੱਥਾਂ ਨੂੰ ਬਹੁਤ ਉਭਾਰ ਕੇ ਪੇਸ਼ ਕਰ ਰਹੇ ਆ ਜੀ, ਤੇ ਕੁਝ ਜਿਹੜੇ ਜ਼ਿਆਦਾ ਮਹੱਤਵਪੂਰਨ ਤੱਥ ਹੈ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਛੁਟਿਆ ਕੇ ਪੇਸ਼ ਕਰ ਰਹੇ ਆ ਜਾਂ ਮੂਲੋਂ ਮੁੱਢੋਂ ਹੀ ਨਜ਼ਰਅੰਦਾਜ਼ ਕਰ ਰਹੇ ਆ। ਹਾਂਜੀ। ਸੋ ਉਹਦੇ ਬਾਰੇ ਆਪਾਂ ਮਿਸਾਲਾਂ ਦੇ ਚੁੱਕੇ ਹਾਂ। ਜੀ। ਹੁਣ ਆਪਾਂ ਜਿਹੜਾ ਕੰਟੈਕਸਟ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਹਿਲਾਂ ਇਹ ਸੀ ਕਿ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਨੇ ਸਾਜੀ ਹੈ, ਹਾਂਜੀ, ਤੇ ਖਾਲਸਾ ਸਾਜਨਾ ਦੇ ਰੂਪ ਚ ਜਿਹਨੂੰ 10ਵੇਂ ਪਾਤਸ਼ਾਹ ਨੇ ਸੰਪੂਰਨ ਕੀਤਾ ਜੀ, ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਦੇ ਵੀ ਸਿਆਸੀ ਜਿਹੜਾ ਜੀਵਨ ਦਾ ਸਿਆਸੀ ਤੇ ਸਮਾਜਿਕ ਪਹਿਲੂ ਆ ਉਹਨੂੰ ਅੱਖੋਂ ਪਰੋਖੇ ਕਰਨ ਵਾਲਾ ਧਰਮ ਨਹੀਂ ਰਿਹਾ ਜੀ। ਉਹ ਇਹਨਾਂ ਪੱਖਾਂ ਸਮੇਤ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ, ਜਿਸ ਐਜੂਕੇਸ਼ਨ ਵੀ ਆਉਂਦੀ ਹੈ, ਬੀਬੀਆਂ ਲਈ ਬਰਾਬਰ ਦੇ ਹੱਕ ਵੀ ਆਉਂਦੇ ਹੈ, ਦਲਿਤਾਂ ਦਾ ਕਿਸੇ ਵੀ ਹੋਰ ਮਨੁੱਖ ਵਾਂਗੂ ਜਿਹੜਾ ਸਤਿਕਾਰ ਹੈ ਜੀ, ਮਨੁੱਖ ਦਾ ਮਨੁੱਖ ਦੇ ਤੌਰ ਤੇ ਸਤਿਕਾਰ ਹੈ, ਕੋਈ ਦਲਿਤ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ ਜੀ। ਸੋ ਇਹ ਸਮਾਜਿਕ ਨਜ਼ਰੀਆ ਹੋ ਗਿਆ। ਸਿਆਸੀ ਨਜ਼ਰੀਆ, ਆਪਣੀਆਂ ਫੌਜਾਂ ਤਿਆਰ ਕਰਨੀਆਂ, ਇੱਕ ਸੋਵਰਨ ਬੰਦਾ ਸਾਜਣਾ ਤੇ ਜਿਹੜੀ ਸੋਵਰਨਟੀ ਦੀ ਜਿਹੜੀ ਸਮਰੱਥਾ ਦੇਣੀ ਖਾਲਸੇ ਨੂੰ। ਹਾਂਜੀ। ਸੋ ਇਹ ਗੱਲਾਂ ਆਪਾਂ ਡਿਸਕਸ ਕੀਤੀਆਂ ਸੀ ਜੀ। ਹੁਣ ਕੰਵਰ ਸੰਧੂ ਨੇ ਜਿਹੜਾ ਡਿਸਕੋਰਸ ਜਿਸ ਤਰੀਕੇ ਨਾਲ ਸੈੱਟ ਕੀਤਾ, ਪਰ ਪਹਿਲੀ ਗੱਲ ਤਾਂ ਇਹ ਹੈ ਇਤਰਾਜ਼ਯੋਗ ਕਿ ਉਹਨਾਂ ਨੇ ਮਨੌਤ ਬਣਾਈ ਹੈ ਕਿ ਸਟੇਟਸ ਕੋ ਨੂੰ ਚੈਲੰਜ ਕਰਨਾ, ਇੰਡੀਆ ਦਾ ਜਿਹੜਾ ਕਰੰਟ ਕਨਸਟੀਟਿਊਸ਼ਨਲ ਸੈਟਅਪ ਹੈ, ਹਾਂਜੀ, ਉਹਨੂੰ ਚੈਲੰਜ ਕਰਨ ਦੀ ਐਬਸੋਲਿਊਟਲੀ ਕੋਈ ਤੁਕ ਨਹੀਂ ਬਣਦੀ। ਪਰ ਸਿਰਫ ਜਿਹੜੀ ਇਹ ਮਨੌਤ ਪਿੱਛੇ ਕੰਮ ਕਰ ਰਹੀ ਹੈ ਪਿਛੋਕੜ ਦੇ ਵਿੱਚ ਜੀ, ਸਿਰਫ ਇੰਨਾ ਹੀ ਮੁੱਦਾ ਨਹੀਂ, ਉਹਨਾਂ ਨੇ ਆਪਣੇ ਦਸਤਾਵੇਜ਼ੀ ਦੇ ਕੁਝ ਹਿੱਸਿਆਂ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਵੀ ਇਹ ਕਿਹਾ, ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਵੀ ਇਹ ਕਿਹਾ ਕਿ ਜਿਹੜਾ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜਾ ਮੌਜੂਦਾ ਲੋਕ ਰਾਜ ਹੈ ਉਹ ਕਾਨੂੰਨ ਦਾ ਰਾਜ ਹੈ ਤੇ ਉਹਨੂੰ ਕਿਸੇ ਵੀ ਤਰੀਕੇ ਨਾਲ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਜੀ। ਸੋ ਇਹ ਲੋਕ ਰਾਜ ਕੀ ਹੈ, ਇਹ ਇੰਡੀਆ ਦੀ ਨੇਸ਼ਨ ਸਟੇਟ ਕੀ ਹੈ। ਜਿਵੇਂ ਆਪਾਂ ਪਿਛਲੀਆਂ 2 ਵਿਚਾਰ ਚਰਚਾ ਦੇ ਦੌਰਾਨ
ਜਾਂ ਕੰਵਰ ਸੰਧੂ ਦੇ ਉੱਤੇ ਕਮੈਂਟਰੀ ਕਰਦੇ ਦੌਰਾਨ ਆਪਾਂ ਇਹ ਗੱਲ ਸਪਸ਼ਟ ਕੀਤੀ ਹੈ ਕਿ ਕੰਵਰ ਸੰਧੂ ਨੇ ਸਾਰੇ ਮਸਲੇ ਨੂੰ ਅਮਨ ਕਾਨੂੰਨ ਦਾ ਮਸਲਾ ਬਣਾ ਕੇ ਪੇਸ਼ ਕੀਤਾ। ਹਾਂਜੀ। ਤੇ ਅਮਨ ਪਹਿਲੇ ਐਪੀਸੋਡ ਦੇ ਦੌਰਾਨ ਹੀ ਉਹਨਾਂ ਨੇ ਹਥਿਆਰਾਂ ਬਾਰੇ ਗੱਲ ਕਰਨੀ ਸ਼ੁਰੂ ਕਰਤੀ। ਹਾਂਜੀ। ਉਸ ਤੋਂ ਬਾਅਦ ਹਥਿਆਰ ਕਿੱਥੋਂ ਆਏ, ਕਿਸ ਤਰੀਕੇ ਨਾਲ ਆਏ, ਕਿੰਨੇ ਹਥਿਆਰ ਸੀ, ਪੰਜਾਬ CID ਨੇ ਉਹਨੂੰ ਹਥਿਆਰਾਂ ਦੀ ਫੌਜ ਨੂੰ ਕਿੰਨੀ ਰਿਪੋਰਟ ਦਿੱਤੀ, ਫੌਜ ਨੂੰ ਰਿਪੋਰਟ ਮਿਲੀ ਜਾਂ ਨਹੀਂ ਮਿਲੀ, ਜਨਰਲ ਬਰਾੜ ਝੂਠ ਬੋਲ ਰਿਹਾ ਹੈ ਕਿ ਉਹਨੂੰ ਵੇਰਵਾ ਨਹੀਂ ਮਿਲਿਆ, ਉਹਨੂੰ ਪਤਾ ਨਹੀਂ ਸੀ, ਜਦੋਂ ਕਿ ਪੰਜਾਬ CID ਨੇ ਜਾਣਕਾਰੀ ਦਿੱਤੀ ਸੀ। ਬਰਾੜ ਠੀਕ ਕਹਿ ਰਿਹਾ ਹੈ, GS ਪੰਧੇਰ ਠੀਕ ਕਹਿ ਰਿਹਾ ਹੈ, CID ਠੀਕ ਕਹਿ ਰਹੀ ਹੈ, ਜਾਂ PC ਸਰਬਜੀਤ ਸਿੰਘ ਠੀਕ ਕਹਿ ਰਿਹਾ ਹੈ। ਇਹਨਾਂ ਤੱਥਾਂ ਦੇ ਵਿੱਚ ਗੱਲ ਉਲਝਾ ਲਈ ਹੈ। ਹਾਂਜੀ। ਪਰ ਇਸ ਤੋਂ ਪਹਿਲਾਂ ਮਸਲਾ ਕੀ ਹੈ? ਮਸਲਾ ਇਹ ਹੈ ਕਿ ਇੰਡੀਅਨ ਨੈਸ਼ਨਲਿਜ਼ਮ ਇੱਕ ਅਬਦਲ ਹਕੀਕਤ ਕਿਉਂ ਆ? ਜਿਹਨੂੰ ਅੱਜ ਇੰਡੀਆ ਕਿਹਾ ਜਾਂਦਾ ਹੈ, ਉਹਦਾ ਅਸਲ ਉਹ ਸਾਊਥ ਏਸ਼ੀਅਨ ਸਬ ਕੰਟੀਨੈਂਟ ਹੈ, ਉਪ ਮਹਾਂਦੀਪ। ਹਾਂਜੀ। ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਉੱਥੇ ਕੋਈ 700 ਤੋਂ ਜ਼ਿਆਦਾ ਰਿਆਸਤਾਂ ਸੀ, ਪ੍ਰਿੰਸੀਪੈਲਿਟੀ ਸੀ, ਉਹਨਾਂ ਤੇ ਵੱਖੋ ਵੱਖਰੇ ਰਾਜੇ ਰਾਜ ਕਰ ਰਹੇ ਸੀ। ਹਾਂਜੀ। ਸੋ 700 ਤੋਂ ਜ਼ਿਆਦਾ ਪੋਲੀਟੀਕਲ ਯੂਨਿਟ ਸੀ, 1600 ਤੋਂ ਜ਼ਿਆਦਾ ਲੈਂਗੁਏਜਿਸ ਸੀ। ਤੇ ਯੂਰਪ ਇੱਕ ਕੰਟੀਨੈਂਟ ਹੈ, ਯੂਰਪ ਦੇ ਵਿੱਚ ਕਿੰਨੀਆਂ ਲੈਂਗੁਏਜਿਸ ਹੈ? 20-25 ਗਿਣਨੀਆਂ ਵੀ ਮੁਸ਼ਕਲ ਹੋ ਜਾਣੀਆਂ। ਹਾਂਜੀ। 20-32 ਮੁਲਕ ਬਣਦੇ ਆ। ਇੱਥੇ 700 ਜਿਹੜੇ ਇੰਡੀਪੈਂਡੈਂਟ ਸੋਵਰਨ ਯੂਨਿਟਸ ਆ, ਜਿਹੜੇ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਇਸ ਖਿੱਤੇ ਤੇ ਰਾਜ ਕਰ ਰਹੇ ਆ ਜੀ। ਸੋ ਲਿੰਗੁਇਸਟਿਕ ਵੈਰਾਈਟੀ ਅੱਜ ਵੀ ਜਿਹੜੀਆਂ ਰੈਕਗਨਾਈਜ਼ਡ ਲੈਂਗੁਏਜਿਸ ਹੈ ਉਹਨਾਂ ਦੀ ਗਿਣਤੀ ਜਿਹੜੀ 22 ਤੋਂ 24 ਤੋਂ ਉੱਤੇ ਹੋ ਜਾਂਦੀ ਹੈ ਇੰਡੀਆ ਦੇ ਵਿੱਚ। ਸੋ ਲਿੰਗੁਇਸਟਿਕ ਵੈਰਾਈਟੀ ਹੈ ਬਹੁਤ ਜ਼ਿਆਦਾ, ਸੈਪਰੇਟ ਪੋਲੀਟੀਕਲ ਯੂਨਿਟਸ ਹੈ, ਕਲਚਰਲ ਵੈਰਾਈਟੀ ਹੈ, ਰਿਲੀਜੀਅਸ ਵੈਰਾਈਟੀ ਹੈ। ਇੰਨੇ ਤਰ੍ਹਾਂ ਦੀ ਵੰਨ ਸਵੰਨਤਾ ਦੇ ਹੁੰਦਿਆਂ ਹਾਂਜੀ ਸਿਰਫ ਇਸ ਤਰਕ ਦੇ ਆਧਾਰ ਤੇ ਕਿ ਸਾਰੇ ਦੇ ਸਾਰੇ ਸਾਊਥ ਏਸ਼ੀਅਨ ਸਬ ਕੰਟੀਨੈਂਟ ਤੇ, ਕਿਉਂਕਿ ਈਸਟ ਇੰਡੀਆ ਦੇ ਕੰਪਨੀ ਦੇ ਰਾਹੀਂ ਅੰਗਰੇਜ਼ਾਂ ਨੇ ਰਾਜ ਕਰ ਲਿਆ ਤੇ ਅੰਗਰੇਜ਼ਾਂ ਨੇ ਤਾਂ ਪਹਿਲਾ ਨਾਂ ਰੱਖਿਆ ਯੂਨਾਈਟਿਡ ਸਟੇਟਸ ਆਫ ਇੰਡੀਆ। ਜਿਹੜੇ ਪੁਰਾਣੇ ਬ੍ਰਿਟਿਸ਼ ਮੈਪ ਮਿਲਦੇ ਆ ਨਾ ਸਾਊਥ ਏਸ਼ੀਅਨ ਸਬ ਕੰਟੀਨੈਂਟ ਤੇ ਜੀ, ਉਹ ਨਾਂ ਲਿਖਿਆ ਮਿਲਦਾ ਯੂਨਾਈਟਿਡ ਸਟੇਟਸ ਆਫ ਇੰਡੀਆ। ਹਾਂਜੀ। 47 ਦੇ ਵਿੱਚ ਉਹਨਾਂ ਨੇ ਇਹਦੇ ਦੋ ਹਿੱਸੇ ਕੀਤੇ, ਇੰਡੀਆ ਤੇ ਪਾਕਿਸਤਾਨ ਜੀ। 1971 ਦੇ ਵਿੱਚ ਇੰਡੀਅਨ ਫੋਰਸਿਸ ਨੇ ਜਿਹੜਾ ਪੂਰਬੀ ਪਾਕਿਸਤਾਨ ਸੀ ਉਹਦੇ ਚ ਇਨਵੇਡ ਕਰਕੇ ਮੁਕਤੀ ਬਾਣੀ ਦੇ ਰੂਪ ਚ ਹਾਂਜੀ ਇੱਕ ਨਵਾਂ ਮੁਲਕ ਹੋਣ ਦੇ ਵਿੱਚ ਲੈ ਆਂਦਾ। ਸੋ ਪਹਿਲਾ ਨੁਕਤਾ ਜਿਹੜਾ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇੱਕ ਸਬ ਕੰਟੀਨੈਂਟ ਦੇ ਮੁਲਕ ਵਿੱਚ ਤਬਦੀਲ ਹੋਣ ਦਾ ਆਧਾਰ ਇਹ ਹੈ ਉੱਥੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ। ਹੁਣ ਅੰਗਰੇਜ਼ਾਂ ਦਾ ਕਬਜ਼ਾ ਕਰਨਾ, ਅੰਗਰੇਜ਼ਾਂ ਦਾ ਉਹਨੂੰ ਖਾਸ ਤਰੀਕੇ ਨਾਲ ਸਬ ਕੰਟੀਨੈਂਟ ਨੂੰ ਪੋਲੀਟੀਕਲ ਜਿਓਗ੍ਰਾਫੀ ਹੈ ਜਿਹੜੀ ਉਹਨੂੰ ਆਰਗੇਨਾਈਜ਼ ਕਰਨਾ ਜੀ, ਅੰਗਰੇਜ਼ਾਂ ਦਾ ਉਹਨੂੰ ਖਾਸ ਤਰੀਕੇ ਨਾਲ ਡਿਵਾਈਡ ਕਰਨਾ, ਇਹ ਕੋਈ ਇਲਾਹੀ ਫਰਮਾਨ ਹੈ, ਇਹ ਕੋਈ ਰੱਬੀ ਹਕੀਕਤ ਹੈ ਜਿਨ੍ਹਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਚੁਣੌਤੀ ਦਿੱਤੀ ਹੀ ਨਹੀਂ ਜਾ ਸਕਦੀ। ਇਹ ਇਤਿਹਾਸ ਦੇ ਹਾਦਸੇ ਹੈ, ਇਹ ਇਤਿਹਾਸ ਦੀਆਂ ਦੁਰਘਟਨਾਵਾਂ ਜਿਹੜੀਆਂ ਅੰਗਰੇਜ਼ਾਂ ਕੋਲੇ ਤੇ ਅੰਗਰੇਜ਼ਾਂ ਤੋਂ ਬਾਅਦ ਹਿੰਦੁਸਤਾਨ ਦੀ ਮੈਜੋਰਿਟੀ ਕਮਿਊਨਿਟੀ ਕੋਲੇ ਬੇਪਨਾਹ ਤਾਕਤ ਹੋਣ ਦੇ ਕਾਰਨ ਇਹ ਅਸਲੀਤਾਂ ਹੋਣ ਦੇ ਵਿੱਚ ਆਈਆਂ। ਹਾਂਜੀ, ਇਹਨਾਂ ਅਸਲੀਤਾਂ ਦੇ ਤਹਿਤ ਮੌਜੂਦਾ ਸੈਟਅਪ ਦੇ ਤਹਿਤ ਜਿਹੜੀਆਂ ਘੱਟ ਗਿਣਤੀਆਂ ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਉਹਨਾਂ ਦਾ ਦਮਨ ਕੀਤਾ ਜਾ ਰਿਹਾ। ਹਾਂਜੀ, ਮੈਂ ਬੋਧੀਆਂ ਤੇ ਜੈਨੀਆਂ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਬੋਧੀਆਂ ਤੇ ਜੈਨੀਆਂ ਦਾ ਦਮਨ ਤਾਂ ਲਗਭਗ ਕੀਤਾ ਜਾ ਚੁੱਕਾ। ਹਾਂਜੀ, ਹਿੰਦੁਸਤਾਨ ਦੇ ਆਲੇ ਦੁਆਲੇ ਨਿਗਾਹ ਮਾਰੋ, ਤਿੱਬਤ, ਨੇਪਾਲ, ਭੂਟਾਨ, ਬਰਮਾ, ਥਾਈਲੈਂਡ, ਸ੍ਰੀਲੰਕਾ, ਕਿਸੇ ਪਾਸੇ ਵੇਖੋ ਸਾਰੇ ਪਾਸੇ ਬੁੱਧਿਸਟ ਭਰੇ ਪਏ ਆ। ਜਿੱਥੇ ਬੁੱਧ ਮਤ ਪੈਦਾ ਹੋਇਆ ਇੰਡੀਆ ਦੇ ਵਿੱਚ ਉੱਥੇ ਕੋਈ ਬੋਧੀ ਤੁਹਾਨੂੰ ਦਿਸਦਾ ਨਹੀਂ ਜੀ, ਆਲੇ ਦੁਆਲੇ ਸਾਰੇ ਬੋਧੀ ਦਿਸਦੇ ਆ। ਸੋ ਉਹ ਜਿਹੜੇ ਜੈਨੋਸਾਈਡਸ ਹੋਏ ਆ ਬੁੱਧਿਸਟਾਂ ਦੇ, ਹਾਂਜੀ, ਉਹ ਜੈਨੋਸਾਈਡ ਦੇ ਨਤੀਜੇ ਵਜੋਂ ਜੀ ਉਹ ਉੱਥੋਂ ਉਹਨਾਂ ਨੂੰ ਬਾਹਰ ਨਿਕਲਣਾ ਪਿਆ। ਸੋ ਜਿਹੜਾ ਸਾਊਥ ਏਸ਼ੀਅਨ ਸਬ ਕੰਟੀਨੈਂਟ ਨੂੰ ਇੱਕ ਨੇਸ਼ਨ ਸਟੇਟ ਦੇ ਉੱਤੇ ਚੁਣੌਤੀ ਦਿੱਤੇ ਜਾਣਾ, ਹਾਂਜੀ, ਉਹ ਸੰਘਰਸ਼ ਕਿਸ ਤਰੀਕੇ ਨਾਲ ਹੋਵੇ।
ਉਹ ਸੰਘਰਸ਼ ਹਿੰਸਕ ਹੋਵੇ ਜੀ ਕਿ ਉਹ ਸੰਘਰਸ਼ ਜਮਹੂਰੀ ਹੋਵੇ, ਪੀਸਫੁਲ ਹੋਵੇ, ਡੈਮੋਕ੍ਰੈਟਿਕ ਹੋਵੇ ਜਾਂ ਵਾਇਲੈਂਟ ਹੋਵੇ, ਉਹ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇ। ਜੇ ਅਸੀਂ ਕੰਵਰ ਸੰਧੂ ਦਾ ਪਰਸਪੈਕਟਿਵ ਲਈਏ ਇਸ ਮੁੱਦੇ ਦੇ ਉੱਤੇ, ਹਾਂਜੀ, ਤਾਂ ਪਹਿਲੀ ਤਾਂ ਗੱਲ ਉਹ ਸੰਘਰਸ਼ ਦੀ ਗੱਲ ਨੂੰ ਅਕਨੌਲੇਜ ਨਹੀਂ ਕਰ ਰਹੇ। ਹਾਂਜੀ। ਦੂਜੀ ਗੱਲ, ਉਹ ਹਥਿਆਰਾਂ ਵਾਲੀ ਗੱਲ ਨੂੰ ਇਸ ਤਰੀਕੇ ਨਾਲ ਮੁੱਖ ਮੁੱਦਾ ਬਣਾ ਰਹੇ ਹੈ ਕਿ ਨੇਸ਼ਨ ਸਟੇਟ ਦੇ ਖਿਲਾਫ ਹਥਿਆਰ ਬਿਲਕੁਲ ਨਹੀਂ ਉਠਾਏ ਜਾਣੇ ਚਾਹੀਦੇ। ਜੀ ਮੈਂ ਵੀ ਇਹ ਕਹਿ ਸਕਦਾ ਕਿ ਕਤਲੋਗਾਰਤ ਬੜੀ ਮਾੜੀ ਹੈ, ਲੋਕਾਂ ਦਾ ਨੁਕਸਾਨ ਹੁੰਦਾ ਹੈ, ਹਿੰਸਾ ਹੁੰਦੀ ਹੈ, ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ। ਹਾਂਜੀ। ਪਰ ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਸਿੱਖਾਂ ਨੇ ਇੰਡੀਆ ਦੇ ਖਿਲਾਫ ਸਟਰਗਲ ਕੀਤਾ ਜੀ, ਉਹਨਾਂ ਦੀ ਪਹਿਲੀ ਆਪਸ਼ਨ ਕੀ ਸੀ? ਜਮਹੂਰੀ ਅਮਨ ਪਸੰਦ ਸੰਘਰਸ਼, ਹਾਂਜੀ, ਜਾਂ ਵਾਇਲੈਂਟ ਜਿਹੜਾ ਹਥਿਆਰਬੰਦ ਸੰਘਰਸ਼। ਜੀ ਪੰਜਾਬੀ ਸੂਬੇ ਦਾ ਮੋਰਚਾ ਜਮਹੂਰੀ ਅਮਨ ਪਸੰਦ ਹੈ। ਉਦੋਂ ਬਾਅਦ ਸਿੱਖ ਹੋਮਲੈਂਡ ਦਾ ਸੰਘਰਸ਼ ਹੈ 60s ਦੇ ਵਿੱਚ, ਉਹ ਜਮਹੂਰੀ ਅਮਨ ਪਸੰਦ ਹੈ। 70s ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਤੇ ਮੁੱਦਾ ਉੱਠਦਾ, ਜਮਹੂਰੀ ਅਮਨ ਪਸੰਦ ਹੈ। ਐਮਰਜੈਂਸੀ ਜਿਹੜੀ ਲੋਕਾਂ ਦੇ ਡੈਮੋਕ੍ਰੈਟਿਕ ਹੱਕਾਂ ਦਾ ਬਿਲਕੁਲ ਘਾਣ ਕੀਤਾ ਸੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ, ਹਾਂਜੀ, ਉਹਦੇ ਖਿਲਾਫ ਸੰਘਰਸ਼ ਕੀਤਾ ਸਿੱਖਾਂ ਨੇ, ਜਮਹੂਰੀ ਅਮਨ ਪ੍ਰਸਤ। ਹਾਂਜੀ। ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਿਆ, ਜਮਹੂਰੀ ਤੇ ਸ਼ਾਂਤਮਈ ਤਰੀਕੇ ਨਾਲ। 47 ਤੋਂ ਲੈ ਕੇ 82 ਤੱਕ ਦੀ ਗੱਲ ਕਰ ਰਹੇ ਹਾਂ। ਹਾਂਜੀ। ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਹਰ ਸੰਘਰਸ਼ ਜਿਹੜੇ ਸਿੱਖ ਹੈ ਉਹ ਜਮਹੂਰੀ ਤੇ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹੈ ਜੀ। ਉਸ ਦੌਰਾਨ ਜਮਹੂਰੀ ਤੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਸਿੱਖਾਂ ਨਾਲ ਹਿੰਦੁਸਤਾਨ ਦੀ ਹਕੂਮਤ ਵੱਲੋਂ ਕੀ ਸਲੂਕ ਕੀਤਾ ਗਿਆ? ਹਾਂਜੀ। ਕੀ ਕੰਵਰ ਸੰਧੂ ਨੇ ਜ਼ਹਿਮਤ ਲਈ ਹੈ ਇਹਦੇ ਵੱਲ ਧਿਆਨ ਦੇਣ ਦੀ? 1982 ਤੋਂ 84 ਤੱਕ ਮਾੜੀ ਮੋਟ ਹਿੰਸਾ ਹੋਈ ਪੰਜਾਬ 'ਚ। 84 ਜਾਂ 85 ਤੋਂ 92 93 ਤੱਕ ਬਹੁਤ ਵੱਡੇ ਪੱਧਰ ਤੇ ਹਿੰਸਾ ਹੋਈ। 93 ਤੋਂ ਬਾਅਦ ਪੰਜਾਬ ਦੇ ਵਿੱਚ ਲਗਭਗ ਕੋਈ ਹਿੰਸਕ ਸੰਘਰਸ਼ ਹੈ ਜਿਹੜਾ ਹਥਿਆਰਬੰਦ ਸੰਘਰਸ਼ ਉਹ ਨਹੀਂ ਚੱਲ ਰਿਹਾ। ਹਾਂਜੀ। ਬਹੁਤ ਸਾਰੇ ਆਗੂ ਜਿਹੜੇ ਆ ਜਿਨ੍ਹਾਂ ਚੋਂ ਭਾਈ ਦਲਜੀਤ ਸਿੰਘ, ਸਿਮਰਨਜੀਤ ਸਿੰਘ ਮਾਨ ਦੇ ਨਾਂ ਲਏ ਜਾ ਸਕਦੇ ਆ, ਦਲ ਖਾਲਸਾ ਵਾਲਿਆਂ ਦਾ ਨਾਂ ਲਿਆ ਜਾ ਸਕਦਾ ਹੈ। ਹਾਂਜੀ। ਉਹ ਮੁਕੰਮਲ ਤੌਰ ਤੇ ਜਮਹੂਰੀ ਤੇ ਅਮਨ ਪਸੰਦ ਤਰੀਕੇ ਨਾਲ ਸੰਘਰਸ਼ ਕਰ ਰਹੇ ਆ। ਉਹਨਾਂ ਨਾਲ ਕੀ ਸਲੂਕ ਕੀਤਾ ਜਾਂਦਾ? ਕੰਵਰ ਸੰਧੂ ਇਸ ਨੁਕਤੇ ਵੱਲ ਧਿਆਨ ਦੇਣਾ ਪਸੰਦ ਕਰਨਗੇ। ਹਿੰਦੁਸਤਾਨ ਦੀ ਜਾਬਰ ਹਕੂਮਤ ਜੀ ਜਮਹੂਰੀ ਤੇ ਅਮਨ ਪਸੰਦ ਸੰਘਰਸ਼ ਦਾ ਕੋਈ ਸਕੋਪ ਛੱਡਦੀ ਹੈ, ਕੋਈ ਸੰਭਾਵਨਾ ਛੱਡਦੀ ਹੈ? ਜੇ ਹਕੂਮਤ ਇਸ ਤਰ੍ਹਾਂ ਦੇ ਸੰਘਰਸ਼ ਦੀ ਕੋਈ ਸੰਭਾਵਨਾ ਹੀ ਨਹੀਂ ਛੱਡਦੀ, ਜੇ ਅਮਨ ਪਸੰਦ ਮੋਰਚਾ, ਧਰਮ ਯੁੱਧ ਮੋਰਚਾ ਵਾਇਲੈਂਟ ਟਰਨ ਲੈਂਦਾ, ਉਹ ਕਿੰਨਾ ਹਾਲਾਤ ਦੇ ਵਿੱਚ ਲੈਂਦਾ ਜੀ, ਉਹ ਕਿਉਂ ਲੈਂਦਾ? ਹਾਂਜੀ। ਕੰਵਰ ਸੰਧੂ ਨੇ ਆਪਣੀ ਦਸਤਾਵੇਜ਼ੀ ਦੇ ਵਿੱਚ ਇਹਨਾਂ ਗੱਲਾਂ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ। ਮੁਲਾਂਕਣ ਦਾ ਬੜਾ ਵੱਡਾ ਸ਼ਬਦ ਹੈ। ਕੰਵਰ ਸੰਧੂ ਨੇ ਆਪਣੀ ਦਸਤਾਵੇਜ਼ੀ ਦੇ ਵਿੱਚ ਇਹਨਾਂ ਪੱਖਾਂ ਵੱਲ ਧਿਆਨ ਦੇਣ ਦੀ ਵੀ ਕੋਸ਼ਿਸ਼ ਕੀਤੀ ਜੀ। ਧਿਆਨ ਦੇਣਾ ਵੀ ਇੱਕ ਜ਼ਿੰਮੇਵਾਰੀ ਵਾਲਾ ਕਦਮ ਹੈ। ਕੰਵਰ ਸੰਧੂ ਨੇ ਇਹਨਾਂ ਤੱਥਾਂ ਨੂੰ ਐਕਨੌਲੇਜ ਕਰਨ ਦੀ ਕੋਸ਼ਿਸ਼ ਕੀਤੀ? ਜਵਾਬ ਹੈ ਬਿਲਕੁਲ ਨਹੀਂ। ਹਾਂਜੀ। ਕੰਵਰ ਸੰਧੂ ਤਾਂ ਪਿਕਚਰ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਹੈ ਜੀ ਕਿ ਮਸਲਾ ਕੋਈ ਹੈ ਨਹੀਂ, ਇਸ ਤੋਂ ਵੀ ਅੱਗੇ ਉਹ ਪ੍ਰਭਾਵ ਦੇ ਰਿਹਾ ਹੈ ਕਿ ਮਸਲਾ ਕੋਈ ਹੋਣਾ ਨਹੀਂ ਚਾਹੀਦਾ। ਉਹ ਤਾਂ ਇਹ ਕਹਿ ਰਿਹਾ ਹੈ ਕਿ ਕੋਈ ਮਾੜੇ ਮੋਟੇ ਕਨਫਲਿਕਟ ਸੀ, ਅਕਾਲੀਆਂ ਨੇ ਧਾਰਮਿਕ ਤੇ ਸਿਆਸੀ ਜਿਹੜਾ ਸੰਘਰਸ਼ ਕਰਕੇ ਜਿਹੜੇ ਹਾਲਾਤ ਆ ਹੋਰ ਖਰਾਬ ਕਰ ਦਿੱਤੇ। ਹਾਂਜੀ। ਅਕਾਲੀਆਂ ਨੇ ਹਾਲਾਤ ਕਿਵੇਂ ਖਰਾਬ ਕਰ ਦਿੱਤੇ ਜੀ? ਸਿੱਖਾਂ ਦੇ ਆਪਣੇ ਹੱਕ ਮੰਗਣਾ ਜਾਇਜ਼ ਕਿਉਂ ਆ? ਸਿੱਖਾਂ ਦੇ ਹੱਕ ਕੀ ਹੈ? ਜੀ। ਕੱਲ ਜਿੱਥੋਂ ਗੱਲ ਖਤਮ ਕੀਤੀ ਸੀ ਮੈਂ ਉੱਥੋਂ ਮੁੜ ਕੇ ਸ਼ੁਰੂ ਕਰਦਾ ਹਾਂ। ਅਸੀਂ ਪਾਣੀਆਂ ਬਾਰੇ ਵੇਰਵੇ ਸਾਂਝੇ ਕੀਤੇ ਸੀ, ਹੋਰ ਮੁੱਦਿਆਂ ਬਾਰੇ ਵੇਰਵੇ ਸਾਂਝੇ ਕੀਤੇ ਸੀ, ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਜ਼ਿਕਰ ਕੀਤਾ ਸੀ। ਸੋ ਅਸੀਂ ਸਮਝ ਸਕਦੇ ਹਾਂ ਕਿ ਪੰਜਾਬ ਦੀ ਆਰਥਿਕਤਾ ਅੱਜ ਕਿਸ ਥਾਂ ਤੇ ਖੜੀ ਹੈ, ਪੰਜਾਬ ਦਾ ਇੱਕ ਆਮ ਬੰਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂ ਰਿਹਾ, ਅੱਜ ਕੀ ਹੋ ਰਿਹਾ ਪੰਜਾਬ ਦੇ ਵਿੱਚ।
ਕਿ ਗਲੋਬਲਾਈਜੇਸ਼ਨ ਤੋਂ ਬਾਅਦ ਜਿਹੜੀ ਵੱਡੇ ਪੱਧਰ ਤੇ ਇੰਡਸਟਰੀਅਲਾਈਜੇਸ਼ਨ ਹੋਈ ਆ ਪੰਜਾਬ ਦੇ ਵਿੱਚ, ਜਿਹੜਾ ਮਲਟੀਨੈਸ਼ਨਲ ਦਾ ਕਾਰਪੋਰੇਸ਼ਨ ਦਾ ਇੱਕ ਬਣਿਆ ਨੈਟਵਰਕ ਦਾ ਪਸਾਰਾ ਹੋਇਆ ਪੰਜਾਬ ਦੇ ਵਿੱਚ, ਉਹਦੇ ਸਿੱਧੇ ਸਿੱਟੇ ਕੀ ਨਿਕਲੇ ਆ? ਉਹਦੇ ਸਿੱਟੇ ਇਹ ਨਿਕਲੇ ਆ ਕਿ ਇੱਕ ਰੈਪਿਡ, ਬਹੁਤ ਤੇਜ਼ ਤੇ ਸੰਤੁਲਨਹੀਣ ਜਿਹੜੀ ਡਿਵੈਲਪਮੈਂਟ ਹੋਈ ਆ। ਉਸ ਵਿਕਾਸ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਲੋਕਾਂ ਦੀ ਜ਼ਮੀਨ ਸ਼ਹਿਰਾਂ ਦੇ ਨੇੜੇ ਸੀ, ਉਹਨਾਂ ਕੋਲੇ ਬਹੁਤ ਜ਼ਿਆਦਾ ਪੈਸਾ ਆ ਗਿਆ, ਅੰਨਾ ਪੈਸਾ ਆ ਗਿਆ। ਇੱਕ ਵੱਡੀ ਮਿਡਲ ਕਲਾਸ ਪੈਦਾ ਹੋ ਰਹੀ ਹੈ। ਉਹਨਾਂ ਕੋਲੇ ਮਹਿੰਗੀਆਂ ਕਾਰਾਂ, ਸੜਕਾਂ ਤੇ ਮਹਿੰਗੀਆਂ ਕਾਰਾਂ, ਜਿਹੜੇ ਵੈਡਿੰਗ ਦੇ ਸਟੈਂਡਰਡ ਬਦਲ ਗਏ, ਕੱਪੜੇ ਪਾਉਣ ਦੇ ਸਟੈਂਡਰਡ ਬਦਲ ਗਏ, ਨਵੇਂ ਵੱਡੇ ਮਾਲ ਬਣ ਗਏ। ਇੱਕ ਛੋਟੀ ਜਿਹੀ ਗਿਣਤੀ ਦੇ ਲੋਕ ਜਾਂ ਬਿਜ਼ਨਸਮੈਨ ਜਿਹੜੇ ਉਹ ਮਾਲਾਂ ਚਲਾ ਰਹੇ ਆ, ਜਾਂ ਜਿਹੜੇ ਪਿੰਡਾਂ ਦੇ ਲੋਕਾਂ ਦੇ ਜਿਹੜੇ ਇਲਾਕੇ ਸ਼ਹਿਰਾਂ ਦੇ ਵਿੱਚ ਆ ਗਏ, ਉਹ ਛੋਟੀ ਜਿਹੀ ਪਰਸੈਂਟੇਜ। ਬਾਕੀ ਪੰਜਾਬ ਆ ਜਿਹੜਾ, ਉਹਦੀ ਜਿਹੜੀ ਤਰਜ਼ੇ ਜ਼ਿੰਦਗੀ ਆ ਜਾਂ ਉਹਦਾ ਜਿਹੜਾ ਜੀਵਨ ਦਾ ਮਿਆਰ ਆ, ਜਾਂ ਜਿਹੜੀ ਉਹਦੀ ਬੁਨਿਆਦੀ ਮਨੁੱਖੀ ਲੋੜਾਂ, ਜਿਹੜੀ ਰੋਟੀ ਕੱਪੜਾ ਤੇ ਮਕਾਨ ਆ, ਉਹ ਪੂਰੀਆਂ ਕਰ ਸਕਣ ਦੀ ਸਮਰੱਥਾ ਘਟੀ ਹੈ। ਲੋਕ ਇੰਨੇ ਬੇਵਸ ਹੈ ਕਿ ਤੁਸੀਂ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ, 10 ਸਾਲ ਪਹਿਲਾਂ ਅਸੀਂ ਖਬਰਾਂ ਪੜ੍ਹਦੇ ਸੀ ਕਿ ਬੰਦਾ ਗਰੀਬੀ ਤੋਂ ਤੰਗ ਆ ਕੇ ਬੰਦੇ ਨੇ ਖੁਦਕੁਸ਼ੀ ਕਰ ਲਈ, 600 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ, ਇੰਨੇ ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ। ਹੁਣ ਇੱਕ ਨਵਾਂ ਟ੍ਰੈਂਡ ਵੇਖਦੇ ਅਸੀਂ ਅਖਬਾਰਾਂ 'ਚ, ਪਰਿਵਾਰਾਂ ਦੇ ਪਰਿਵਾਰ ਬੱਚਿਆਂ ਨੂੰ ਲੈ ਕੇ ਨਹਿਰਾਂ 'ਚ ਛਾਲਾਂ ਮਾਰ ਰਹੇ ਆ। ਇਹ ਬੇਵਸੀ ਦਾ ਪੱਧਰ ਹੈ। ਇਹ ਆਰਥਿਕਤਾ ਜਿਹੜੀ ਤਬਾਹ ਹੋਈ ਹੈ ਇੰਨੀ, ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਜਿਹੜੇ ਇੰਨਾ ਦੁਸ਼ਵਾਰ ਹੋਣਾ ਪੈ ਰਿਹਾ, ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਧਾਰਨ ਕੀਤੀਆਂ ਨੀਤੀਆਂ ਕਾਰਨ ਹੋ ਰਿਹਾ। ਉਹ ਨੀਤੀਆਂ ਕਿਹੜੀਆਂ ਸੀ? ਕੰਵਰ ਸੰਧੂ ਉਹਦਾ ਕੋਈ ਜ਼ਿਕਰ ਨਹੀਂ ਕਰਦੇ। ਉਹ ਨੀਤੀਆਂ ਕਿਵੇਂ ਮਾੜੀਆਂ ਸੀ? ਕੰਵਰ ਸੰਧੂ ਦਰਸ਼ਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਬਾਹਰ ਵਸਦੇ ਸਿੱਖਾਂ ਨੂੰ, ਕਿਸੇ ਨੂੰ ਉਹਦੇ ਬਾਰੇ ਚੇਤਨ ਕਰਨ ਦੀ ਕੋਈ ਲੋੜ ਨਹੀਂ ਸਮਝਦੇ। ਕੰਵਰ ਸੰਧੂ ਇੱਕ ਚਲਾਕੀ ਭਰਿਆ, ਇੱਕ ਬੜੀ ਕਲਾ ਕੁਸ਼ਲਤਾ ਨਾਲ ਤਿਆਰ ਕੀਤਾ ਗਿਆ ਰੈਟਰਿਕ ਆ ਜਿਹੜਾ, ਉਹਦੇ ਆਸਰੇ ਇਹ ਗੱਲ ਜਮਾਉਣੀ ਚਾਹੁੰਦੇ ਆ ਕਿ ਜੇ ਉੱਥੇ ਹਥਿਆਰ ਨਾ ਹੁੰਦੇ ਹਮਲਾ ਨਹੀਂ ਹੋਣਾ। ਮੁੱਦਾ ਹਥਿਆਰ ਬਣ ਗਿਆ। ਇਹ ਗੱਲ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ ਕਿ ਸਿੱਖਾਂ ਨੇ 1947 ਤੋਂ ਲੈ ਕੇ 1982 ਤੱਕ ਨਿਰੰਤਰ ਸ਼ਾਂਤਮਈ ਸੰਘਰਸ਼ ਕੀਤੇ ਆ। ਇੱਕ ਛੋਟੀ ਜਿਹੀ ਮਿਲੀਟੈਂਟ ਮੂਵਮੈਂਟ, ਨਕਸਲਾਈਟ ਮੂਵਮੈਂਟ ਚੱਲੀ ਹੈ ਪੰਜਾਬ ਦੇ ਵਿੱਚ, ਜਿਹਦਾ ਸਿੱਖ ਮਸਲਿਆਂ ਨਾਲ, ਸਿੱਖ ਪਾਰਟੀਆਂ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ, ਦਮਦਮੀ ਟਕਸਾਲ ਨਾਲ ਜਾਂ ਕਿਸੇ ਵੀ ਹੋਰ ਸਿੱਖ ਸੰਸਥਾ ਜਾਂ ਜਥੇਬੰਦੀ ਨਾਲ ਕੋਈ ਦੂਰ ਨੇੜੇ ਦਾ ਸੰਬੰਧ ਵੀ ਨਹੀਂ ਸੀ। ਪਰ ਜਿਹੜੇ ਸਿੱਖ ਹੈ ਉਹ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਆ। ਉਹ ਹਥਿਆਰ ਚੱਕਣ ਲਈ ਕਿਉਂ ਮਜਬੂਰ ਹੋਏ? ਇਹਦੇ ਵੱਲ ਕੌਣ ਧਿਆਨ ਦੇਊਗਾ? ਦੂਜੀ ਗੱਲ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕੱਲ ਵੀ ਤੇ ਪਰਸੋਂ ਵੀ, ਕਿ ਸਿੱਖਾਂ ਨੇ ਸੋਵਰਨ ਸਟੇਟ ਦੀ ਮੰਗ ਨਹੀਂ ਕੀਤੀ, ਸਿਰਫ ਹਿੰਦੁਸਤਾਨ ਦੇ ਅੰਦਰ ਰਹਿ ਕੇ ਖੁਦ ਮੁਖਤਿਆਰੀ ਦੀ, ਫੈਡਰਲ ਢਾਂਚੇ ਦੀ ਗੱਲ ਕੀਤੀ ਸੀ। ਉਹਨਾਂ ਅਧਿਕਾਰਾਂ ਦੀ ਮੰਗ ਕੀਤੀ ਸੀ ਜਿਹੜੇ ਅਮਰੀਕਾ ਦੇ ਵਿੱਚ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਜਾਂ ਕਿਸੇ ਵੀ ਹੋਰ ਸੂਬੇ ਕੋਲੇ ਆ। ਉਹਨਾਂ ਅਧਿਕਾਰਾਂ ਦੀ ਮੰਗ ਕੀਤੀ ਸੀ ਜਿਹੜੇ ਕੈਨੇਡਾ 'ਚ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਓਨਟਾਰੀਓ ਜਾਂ ਕਿਸੇ ਵੀ ਹੋਰ ਸੂਬੇ ਕੋਲੇ ਆ। ਪਰ ਜੇ ਸਿੱਖ ਆਪਣੀ ਸੋਵਰਨ ਸਟੇਟ ਦੀ ਮੰਗ ਕਰ ਰਹੇ ਆ, ਇਹ ਗੁਨਾਹ ਕਿਵੇਂ ਹੋ ਗਿਆ? ਹਿੰਦੁਸਤਾਨ ਦਾ ਸਿਆਸੀ ਸਿਸਟਮ, ਹਿੰਦੁਸਤਾਨ ਦਾ ਕੌਂਸਟੀਟਿਊਸ਼ਨਲ ਸੈਟਅਪ, ਹਿੰਦੁਸਤਾਨ ਦੇ ਆਮ ਬੰਦੇ ਸਿੱਖ ਜਾਂ ਗੈਰ ਸਿੱਖ ਨੂੰ ਬੜਾ ਵਧੀਆ ਜੀਵਨ ਦੇ ਰਿਹਾ। ਉਹ ਆਮ ਮਨੁੱਖਾਂ ਨੂੰ, ਮਿਹਨਤਕਸ਼ ਲੋਕਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਆ। ਵੀ ਅਸੀਂ ਉਹ ਇੱਕ ਚੱਲ ਰਹੀ ਬੜੀ ਵਧੀਆ ਜ਼ਿੰਦਗੀ ਦੇ ਵਿੱਚ ਕੋਈ ਖਲਲ ਪਾਤਾ। ਕਿਹੜਾ ਮਾਡਲ ਉਹ ਪੇਸ਼ ਕਰ ਰਹੇ ਆ? ਸਮਾਜਵਾਦ ਦਾ ਛਲਾਵਾ ਸੀ, ਹੁਣ ਹਾਰਡਕੋਰ ਪੂੰਜੀਵਾਦ ਹੈ। ਸਾਰੀ ਆਰਥਿਕਤਾ ਦੀ ਵਾਗਡੋਰ ਮਲਟੀਨੈਸ਼ਨਲ ਕੋਲੇ ਹੈ।
ਮੀਡੀਆ ਮਲਟੀਨੈਸ਼ਨਲ ਜੀ ਕਲਚਰ ਕ੍ਰੀਏਟ ਕਰ ਰਹੇ ਆ ਜੀ ਜਿਹਦੇ ਚੋਂ ਇੱਕ ਕੰਜ਼ਿਊਮਰ ਪ੍ਰੋਡਕਟ ਜਿਹੜੇ ਆ ਉਹਨਾਂ ਨੂੰ ਭੋਗਣ ਦਾ ਕੋਈ ਬਹੁਤ ਹੋਛਾ ਜਾਂ ਸ਼ੌਕ ਰੱਖਣ ਵਾਲੀ ਇੱਕ ਨਵੀਂ ਜਨਰੇਸ਼ਨ ਪੈਦਾ ਹੋਈ ਹੈ। ਹਾਂਜੀ ਉਹ ਨਵੀਂ ਪੀੜ੍ਹੀ ਉਹਦੇ ਕੀ ਆਦਰਸ਼ ਹੈ ਜ਼ਿੰਦਗੀ ਦੇ ਵਿੱਚ, ਉਹਦੀ ਕੀ ਦਿਸ਼ਾ ਹੈ, ਉਹਨਾਂ ਨੂੰ ਕੁਝ ਪਤਾ ਹੈ? ਜਾਂ ਉਹ ਨਸ਼ੇ ਕਰਨਾ ਜਾਣਦੇ ਆ, ਜਾਂ ਉਹ ਬਾਹਰਲੀਆਂ ਕੰਪਨੀਆਂ ਦੇ ਵੱਡੇ ਬ੍ਰਾਂਡਸ ਵਾਲੇ ਮਸ਼ਹੂਰ ਕੱਪੜੇ ਬੂਟ ਪਾਉਣਾ ਜਾਣਦੇ ਆ। ਹੋਰ ਇਹ ਨਵੀਂ ਪੀੜ੍ਹੀ ਕੀ ਜਾਣਦੀ ਹੈ ਜੀ? ਜਦੋਂ ਕੋਈ ਮਾਂ ਬੱਚਾ ਪੈਦਾ ਕਰਦੀ ਹੈ ਉਹ ਸੰਤ ਜਾਂ ਚੋਰ ਤਾਂ ਨਹੀਂ ਪੈਦਾ ਹੁੰਦਾ ਜੀ, ਉਹ ਤਾਂ ਇੱਕ ਸਾਫ਼ ਸੁਥਰਾ ਰੱਬ ਦਾ ਰੂਪ ਹੁੰਦਾ। ਉਹਨੂੰ ਜੋ ਆਲੇ ਦੁਆਲੇ ਦਾ ਵਾਤਾਵਰਨ ਜੋ ਮਰਜ਼ੀ ਬਣਾ ਸਕਦਾ। ਹਾਂਜੀ ਸੋ ਪੰਜਾਬ ਦੇ ਵਿੱਚ ਹਿੰਦੁਸਤਾਨੀ ਹਕੂਮਤ ਨੇ ਜਿਹੜਾ ਮਾਹੌਲ ਤਿਆਰ ਕੀਤਾ ਹੈ ਉਹ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਤਿਆਰ ਕਰ ਰਿਹਾ, ਉਹ ਸਾਡੇ ਬੱਚਿਆਂ ਦੇ ਮਨ ਨੂੰ ਕਿਸ ਕਿਸਮ ਦਾ ਰੂਪ ਦੇ ਰਿਹਾ, ਇਹ ਇੱਕ ਪੱਖ ਹੈ। ਹਾਂਜੀ ਦੂਜਾ ਪੱਖ ਉਹ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਅਲੈਹਦਗੀ ਦੇ ਵਿੱਚ ਮਾਰਜਨਲਾਈਜ਼ ਕਿਵੇਂ ਕਰ ਰਿਹਾ। ਹਾਂਜੀ ਉਹਨਾਂ ਤੇ ਪ੍ਰੈਸ਼ਰ ਕਿਸ ਤਰ੍ਹਾਂ ਦੇ ਪਾ ਰਿਹਾ ਜੀ, ਉਹ ਉਹਨਾਂ ਨੂੰ ਕਿਸ ਤਰ੍ਹਾਂ ਦੇ ਕੰਪਲੈਕਸ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕਰ ਰਿਹਾ। ਹਾਂਜੀ ਇਹਨੂੰ ਫਲਸਫਾਨਾ ਬੋਲੀ ਦੇ ਵਿੱਚ ਕਹਿੰਦੇ ਆ ਸਬਜੈਕਟਿਵਿਟੀ ਫਾਰਮੇਸ਼ਨ। ਜੀ ਸਬਜੈਕਟਿਵਿਟੀ ਆ ਬੰਦੇ ਦੇ ਅੰਦਰਲੇ ਮਨ ਦੀ ਘਾੜਤ। ਸੋ ਬੰਦੇ ਦੇ ਅੰਦਰਲੇ ਮਨ ਦੀ ਘਾੜਤ ਦਾ ਅਮਲ ਆ ਜਿਹੜਾ, ਹਾਂਜੀ, ਉਹਨੂੰ ਸਬਜੈਕਟਿਵਿਟੀ ਫਾਰਮੇਸ਼ਨ ਕਹਿੰਦੇ ਆ। ਹਾਂਜੀ ਜਿਹੜੀਆਂ ਸਬਜੈਕਟਿਵਿਟੀ ਫਾਰਮੇਸ਼ਨ ਦੀਆਂ ਏਜੰਸੀਜ਼ ਆ ਜੀ, ਨੇਸ਼ਨ ਸਟੇਟ ਕੋਲੇ ਹੁੰਦੀਆਂ ਜੀ, ਐਜੂਕੇਸ਼ਨ ਨੇਸ਼ਨ ਸਟੇਟ ਕੋਲੇ ਹੁੰਦੀ ਹੈ, ਮੀਡੀਆ ਨੇਸ਼ਨ ਸਟੇਟ ਕੋਲੇ ਹੁੰਦਾ। ਹਾਂਜੀ ਤੇ ਇਹ ਹੋ ਗਏ ਫਾਰਮਲ ਕਨਸਟੀਟਿਊਸ਼ਨਲ ਸਿਸਟਮ ਲਾਅ ਜਿਵੇਂ ਤੁਹਾਡੇ ਰਿਲੇਸ਼ਨਸ਼ਿਪਸ, ਫੈਮਲੀਜ਼, ਮੈਰਿਜ, ਹਸਬੈਂਡ ਵਾਈਫ ਜਿਵੇਂ ਡਿਫਾਈਨ ਕਰਦਾ ਉਹਦੇ ਵਿੱਚੋਂ ਬੰਦਿਆਂ ਦੇ ਮਨ ਦੀ ਅੰਦਰਲੀ ਘਾੜਤ ਜਾਂ ਉਹਨਾਂ ਦੀ ਸਬਜੈਕਟਿਵਿਟੀ ਦੀ ਫਾਰਮੇਸ਼ਨ ਹੁੰਦੀ ਹੈ ਜੀ। ਜਦੋਂ ਗੁਰੂ ਸਾਹਿਬਾਨ ਨੇ ਸਿੱਖੀ ਸਾਜੀ ਉਹਨਾਂ ਨੇ ਸਬਜੈਕਟਿਵਿਟੀ ਫਾਰਮੇਸ਼ਨ ਦਾ ਇੱਕ ਪ੍ਰੋਸੈਸ ਤੋਰਿਆ ਜਿਹੜਾ ਨਾ ਤਾਂ ਮੁਗਲਾਂ ਦੀ ਸਿਆਸੀ ਸੱਤਾ ਦੇ ਪ੍ਰਭਾਵ ਹੇਠ ਸੀ ਜੀ, ਨਾ ਮੁਸਲਮਾਨਾਂ ਜਾਂ ਬ੍ਰਾਹਮਣਾਂ ਦੀ ਜਿਹੜੀ ਧਾਰਮਿਕ ਸੱਤਾ ਹੈ ਉਹਦੇ ਪ੍ਰਭਾਵ ਹੇਠ ਸੀ। ਹਾਂਜੀ ਇੱਕ ਆਜ਼ਾਦ ਨਵਾਂ ਸਿਸਟਮ ਸੀ। ਜਿਵੇਂ ਆਪਾਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਰੋਜ਼, ਉਹਦੇ ਚ ਤੁਕਾਂ ਆਉਂਦੀਆਂ ਸੰਗਤ ਬਾਰੇ। ਹਾਂਜੀ ਬਈ ਜਿਹੜੇ ਬੰਦੇ ਸੰਗਤ ਦੇ ਵਿੱਚ ਨਹੀਂ ਆਏ ਉਹਨਾਂ ਦਾ ਜਿਉਣਾ ਧਰੈਕ ਆ, ਉਹਨਾਂ ਦੀ ਜ਼ਿੰਦਗੀ ਲਾਹਨਤ ਆ। ਇਹਦਾ ਮਤਲਬ ਕੀ ਹੈ ਜੀ? ਜਿਹੜਾ ਇੰਡੀਵਿਜੂਅਲ ਹੈ ਉਹਨੂੰ ਇੱਕ ਸੈਪਰੇਟ ਆਈਸੋਲੇਟਡ ਯੂਨਿਟ ਦੇ ਤੌਰ ਤੇ ਡਿਫਾਈਨ ਨਹੀਂ ਕੀਤਾ। ਮਨੁੱਖ ਨੂੰ ਸੰਗਤ ਦੇ ਤੌਰ ਤੇ ਡਿਫਾਈਨ ਕੀਤਾ। ਹਾਂਜੀ, ਸੰਗਤ ਕਲੈਕਟਿਵ ਚੀਜ਼ ਹੈ। ਜਿਹੜੀ ਹਿਊਮਨ ਕੌਨਸ਼ੀਅਸਨੈਸ ਹੈ ਉਹਦਾ ਪ੍ਰੋਸੈਸ ਜਿਹੜਾ ਕਲੈਕਟਿਵ ਲੈਵਲ ਤੇ ਚੱਲ ਰਿਹਾ, ਉਹਨੂੰ ਨਾ ਸਿਰਫ ਉਸ ਪੈਟਰਨ ਤੇ ਡਿਫਾਈਨ ਕੀਤਾ ਸਗੋਂ ਉਹਦੀ ਏਜੰਸੀ ਸੈੱਟ ਕੀਤੀ ਹੈ। ਸਿਰਫ ਗੁਰਦੁਆਰਾ ਹੀ ਨਹੀਂ ਬਣਾਇਆ, ਧਰਮਸ਼ਾਲਾ ਹੀ ਨਹੀਂ ਸਥਾਪਿਤ ਕੀਤੀਆਂ, ਬਾਕਾਇਦਾ ਸ਼ਹਿਰ ਵਸਾਏ ਆ। ਸ਼ਹਿਰਾਂ ਦੇ ਵਿੱਚ ਕਲਚਰ ਹੈ। ਹੁਣ ਜਦੋਂ ਸਾਡੀ ਐਜੂਕੇਸ਼ਨ ਦੇ ਪੈਟਰਨ, ਸਾਡੇ ਸਾਰੇ ਸਿਸਟਮ ਅੰਗਰੇਜ਼ਾਂ ਨੇ ਰਾਜ ਕਰਨ ਤੋਂ ਬਾਅਦ ਤਬਾਹ ਕਰ ਦਿੱਤੇ ਜੀ। ਮੈਂ ਇੱਥੇ ਸੰਖੇਪ ਜਿਹਾ ਜ਼ਿਕਰ ਕਰਦੇ ਹਾਂ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਵੈਲ ਡਿਵੈਲਪਡ ਐਜੂਕੇਸ਼ਨ ਸਿਸਟਮ ਸੀ। ਐਜੂਕੇਸ਼ਨ ਮੈਂਡੇਟਰੀ ਸੀ ਜੀ, ਤੇ ਇਹ ਖਾਸ ਤੌਰ ਤੇ ਤਸੱਲੀ ਕੀਤੀ ਜਾਂਦੀ ਸੀ ਕਿ ਜਿਹੜੀ ਫੀਮੇਲ ਐਜੂਕੇਸ਼ਨ ਆ ਉਹ ਹਰ ਹਾਲਤ ਮੈਂਡੇਟਰੀ ਹੋਣੀ ਚਾਹੀਦੀ ਹੈ ਜੀ। ਜਿਹੜਾ ਕਾਇਦਾ ਸੀ ਬੱਚਿਆਂ ਲਈ ਉਹ ਹਰ ਬੀਬੀ ਲਈ ਪੜ੍ਹਨਾ ਲਾਜ਼ਮੀ ਸੀ, ਇਹ ਕਾਨੂੰਨ ਸੀ। ਹਾਂਜੀ, ਸੋ ਕੋਈ ਇਲੀਟਰੇਟ ਬੀਬੀ ਨਹੀਂ ਸੀ ਸਿੱਖ ਰਾਜ ਦੇ ਵਿੱਚ। 1849 ਸਿੱਖ ਰਾਜ ਤਬਾਹ ਹੋ ਗਿਆ। 1870s ਤੱਕ ਇੰਗਲੈਂਡ ਦੇ ਵਿੱਚ ਮੈਂਡੇਟਰੀ ਐਜੂਕੇਸ਼ਨ ਨਹੀਂ ਆਉਂਦੀ। ਹਾਂਜੀ, ਤੇ ਸਿੱਖਾਂ ਨੇ ਜਿਹੜੀ ਐਜੂਕੇਸ਼ਨ ਦਿੱਤੀ ਆ ਆਪਣੇ ਰਾਜ ਦੇ ਵਿੱਚ, ਉਹਦੇ ਚ ਸਿੱਖ ਮਾਈਨੋਰਿਟੀ ਸੀ। ਹਾਂਜੀ, ਵਧੇਰੇ ਵਸੋਂ ਮੁਸਲਮਾਨਾਂ ਤੇ ਹਿੰਦੂ ਕਮਿਊਨਿਟੀਆਂ ਦੇ ਸੀ ਜੀ। ਤਾਂ ਸਿੱਖਾਂ ਨੇ ਗ੍ਰਾਂਟਾਂ ਸਿਰਫ ਗੁਰਦੁਆਰਿਆਂ ਨੂੰ ਨਹੀਂ ਦਿੱਤੀਆਂ, ਮਸਜਿਦਾਂ ਦੇ ਨਾਲ ਵੀ ਸਕੂਲ ਚੱਲਦੇ ਸੀ, ਮੰਦਿਰਾਂ ਦੇ ਨਾਲ ਵੀ ਬਰਾਬਰ ਐਜੂਕੇਸ਼ਨ। ਹਾਂਜੀ, ਬਿਲਕੁਲ ਸੈਕੂਲਰ ਐਟੀਟਿਊਡ ਦੇ ਨਾਲ। ਮੁਸਲਮਾਨ ਆਪਣਾ ਸਕੂਲ ਆਪਣੇ ਤਰੀਕੇ ਨਾਲ ਚਲਾ ਰਿਹਾ, ਹਿੰਦੂ ਆਪਣਾ ਆਪਣੇ ਨਾਲ, ਸਿੱਖ ਆਪਣਾ ਆਪਣੇ ਨਾਲ। ਸਟੇਟ ਦਾ ਕੋਈ ਦਖਲ ਨਹੀਂ ਜੀ। ਅੱਜ ਕੰਵਰ ਸੰਧੂ ਵਰਗੇ ਬੰਦੇ ਉੱਠ ਕੇ ਸਾਨੂੰ ਉਪਦੇਸ਼ ਦਿੰਦੇ ਆ ਜੀ
ਕਿ ਪਾਕ ਪਵਿੱਤਰ ਰੱਬ ਦੇ ਘਰ ਦੇ ਵਿੱਚ ਡਰ ਤੇ ਸਹਿਮ ਦਾ ਪ੍ਰਭਾਵ ਪੈਦਾ ਹੋ ਗਿਆ। ਹਾਂਜੀ। ਪਾਕ ਕੀ ਹੁੰਦਾ ਹੈ, ਪਵਿੱਤਰ ਕੀ ਹੁੰਦਾ ਹੈ, ਇਹ ਕੰਵਰ ਸੰਧੂ ਡਿਫਾਈਨ ਕਰੂਗਾ ਸਾਡੇ ਲਈ। ਕੰਵਰ ਸੰਧੂ ਕੌਣ ਹੈ? ਕੰਵਰ ਸੰਧੂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨਾ ਵਾਟਰ ਫਲੈਗਸ, ਬੂਟੇ ਪਾਣੀ ਦੇ ਉੱਤੇ ਤਰਦੇ ਹੁੰਦੇ ਆ, ਜਿਹਨਾਂ ਦੀ ਕਿਤੇ ਕੋਈ ਜੜ ਨਹੀਂ ਲੱਗੀ ਹੁੰਦੀ, ਉਹ ਉਖੜੇ ਹੋਏ ਮਨੁੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਆਦਮੀ ਹੈ। ਉਹ ਸਾਨੂੰ ਕਿਵੇਂ ਦੱਸੂਗਾ? ਅਕਾਲ ਤਖਤ ਸਾਹਿਬ ਤੇ ਸਿੱਖਾਂ ਨੂੰ ਘੋੜੇ ਤੇ ਸ਼ਸਤਰ ਲਿਆਉਣ ਦਾ ਹੁਕਮ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ। ਅਕਾਲ ਤਖਤ ਡਿਫਾਈਨ ਹੋਇਆ ਉਸ ਤਰੀਕੇ ਨਾਲ। ਅਕਾਲ ਤਖਤ ਕੇਂਦਰ ਹੈ ਸਿੱਖਾਂ ਦੀ ਸੋਵਰੇਨਟੀ ਦਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸਿੱਖੀ ਦੀ ਸੋਵਰੇਨਟੀ ਆਪਣੇ ਜੀਵਨ ਦੇ ਵਿੱਚ ਰੀਅਲਾਈਜ਼ ਕੀਤੀ ਤੇ ਉਹਨਾਂ ਦੇ ਦੁਆਲੇ ਸਿੱਖਾਂ ਦੇ ਸੰਗਤ ਜੁੜੀ, ਜਿਨ੍ਹਾਂ ਨੇ ਸੋਵਰੇਨਟੀ ਦਾ ਉਹ ਅਹਿਸਾਸ ਹੈ ਜਿਹੜਾ ਉਹ ਆਪਣੇ ਅਨੁਭਵ ਦੇ ਵਿੱਚ ਪਾਲਿਆ ਤੇ ਉਹ ਅਨੁਭਵ ਦੇ ਨਾਲ ਜ਼ਿੰਦਗੀ ਨੂੰ ਸ਼ੇਪ ਦਿੱਤੀ। ਸੋ ਸਾਡਾ ਸਮਾਂ ਮੁੱਕਦਾ ਜਾ ਰਿਹਾ, ਮੈਂ ਘੜੀ ਵੱਲ ਵੇਖ ਰਿਹਾ। ਸੋ ਮੈਂ ਅਖੀਰ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਜਿਹੜਾ ਪੋਸਟ ਮਾਡਰਨਿਸਟ ਥਾਟ ਪ੍ਰੋਸੈਸ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੇ ਮੈਟਾ ਨੈਰੇਟਿਵ ਹੈ ਉਹ ਟੁੱਟਣੇ ਚਾਹੀਦੇ ਆ, ਸਮਾਲ ਨੈਰੇਟਿਵ ਜਿਹੜੇ ਆ ਉਹ ਡਿਵੈਲਪ ਹੋਣੇ ਚਾਹੀਦੇ ਆ। ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਮੈਟਾ ਨੈਰੇਟਿਵ ਹੈ ਉਹ ਬਹੁਤ ਸਾਰੇ ਜਿਹੜੇ ਸਮਾਲ ਨੈਰੇਟਿਵਸ ਹੈ, ਕਲਚਰਲ, ਲਿੰਗੁਇਸਟਿਕ, ਰਿਲੀਜੀਅਸ, ਪੋਲੀਟੀਕਲ, ਹਰ ਤਰ੍ਹਾਂ ਦੇ, ਉਹਨਾਂ ਦਾ ਦਮਨ ਕਰ ਰਿਹਾ। ਸੋ ਜ਼ਿੰਦਗੀ ਨੂੰ, ਮਨੁੱਖੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦਾ ਅਸਲ ਤਰੀਕਾ ਇਹ ਹੈ ਕਿ ਜ਼ਿੰਦਗੀ ਨੂੰ ਜਿਹੜੇ ਨਵੇਂ ਸਿਆਸੀ ਨਿਜ਼ਾਮ ਦੇ ਮਾਡਲ ਚਾਹੀਦੇ ਆ ਜਾਂ ਧਰਮ ਦੀ ਜ਼ਿੰਦਗੀ ਜੋ ਇੰਟਰਵੈਂਸ਼ਨ ਚਾਹੀਦੀ ਹੈ, ਉਹਦੇ ਲਈ ਹਰ ਕੌਮੀਅਤ ਨੂੰ ਆਪਣਾ ਰਾਜ ਕਰਨ ਦਾ ਮਾਡਲ ਜਿਹੜਾ ਉਹ ਪੇਸ਼ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਉਹਦੇ ਲਈ ਕੋਈ ਸਪੇਸ ਹੋਣੀ ਚਾਹੀਦੀ ਹੈ। ਸਿੱਖਾਂ ਕੋਲੇ ਇੱਕ ਸਿਆਸੀ ਸੱਤਾ, ਇੱਕ ਪ੍ਰਭੂ ਸੱਤਾ ਸੰਪੰਨ ਆਜ਼ਾਦ ਮੁਲਕ ਦੇ ਵਿੱਚ ਹੋਣੀ ਚਾਹੀਦੀ ਹੈ, ਜਿੱਥੇ ਉਹ ਆਪਣੀ ਨੌਲੇਜ ਪ੍ਰੋਡਕਸ਼ਨ ਦੇ ਸਿਸਟਮ ਯੂਨੀਵਰਸਿਟੀਜ਼ ਦੇ ਰੂਪ ਵਿੱਚ ਪੈਦਾ ਕਰ ਸਕਣ, ਜਿੱਥੇ ਉਹ ਕੈਪੀਟਲਿਜ਼ਮ ਤੇ ਸੋਸ਼ਲਿਜ਼ਮ ਦਾ ਕ੍ਰਾਈਸਿਸ ਜਿਹੜਾ ਦੁਨੀਆ ਭੋਗ ਰਹੀ ਹੈ ਉਹਨੂੰ ਉਹਦਾ ਕ੍ਰਿਟਿਕ ਕਰਦੇ ਹੋਏ ਇੱਕ ਨਵਾਂ ਬਦਲ ਦੇ ਸਕਣ, ਸਿਆਸੀ ਤੌਰ ਤੇ ਆਰਥਿਕ ਢਾਂਚੇ ਦਾ ਨਵਾਂ ਬਦਲ ਦੇ ਸਕਣ। ਇਸੇ ਤਰ੍ਹਾਂ ਬਾਕੀ ਕੌਮੀਅਤਾਂ ਨੂੰ ਵੀ ਆਪਣੇ ਰਾਜਾਂ ਦਾ ਹੱਕ ਹੋਣਾ ਚਾਹੀਦਾ ਹੈ। ਜਿਹੜਾ ਰਾਜ ਕਰਨ ਦਾ ਹੱਕ ਹੈ ਉਹ ਲੈਣਾ ਹਰ ਕੌਮ ਦਾ ਬੁਨਿਆਦੀ ਹੱਕ ਹੈ। ਤੇ ਜੇ ਕਿਤੇ ਤੁਹਾਡੇ ਘਰ ਦੇ ਵਿੱਚ ਕੋਈ ਜ਼ਬਰਦਸਤੀ ਦਾਖਲ ਹੋ ਜਾਵੇ, ਉਹ ਕਬਜ਼ਾ ਕਰਕੇ ਬੈਠ ਜਾਵੇ ਤੇ ਤੁਹਾਡੇ ਕਹਿਣ ਤੇ ਬਾਹਰ ਨਾ ਨਿਕਲੇ, ਫਿਰ ਉਹਦਾ ਰਿਐਕਸ਼ਨ ਕੰਵਰ ਸੰਧੂ ਕੀ ਕਰੂਗਾ? ਇਹ ਕੰਵਰ ਸੰਧੂ ਨੂੰ ਵੀ ਪਤਾ, ਸਾਨੂੰ ਵੀ ਪਤਾ। ਉਹਦਾ ਰਿਐਕਸ਼ਨ ਹਰ ਮਨੁੱਖ ਉਹਦਾ ਪ੍ਰਤੀਕਰਮ ਕੀ ਦੇਊਗਾ? ਜੇ ਕੋਈ ਜ਼ਬਰਦਸਤੀ ਤੁਹਾਡੇ ਘਰ ਤੇ ਆ ਕੇ ਤੁਹਾਡੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰ ਰਿਹਾ, ਤੁਸੀਂ ਉਹਨੂੰ ਘਰ ਤੋਂ ਬਾਹਰ ਕੱਢੋਗੇ ਨਿਮਰਤਾ ਨਾਲ, ਨਹੀਂ ਤਾਂ ਸਖਤੀ ਨਾਲ। ਤੇ ਵੀਰ ਜੀ ਸਾਡਾ ਵਕਤ ਸਮਾਪਤ ਹੋ ਰਿਹਾ, ਲੋੜ ਵੀ ਸੀ ਤੇ ਚਲੋ ਸਮਾਂ ਪੂਰਾ ਹੋ ਗਿਆ। ਬੜੀ ਮਿਹਰਬਾਨੀ ਭੈਣ ਜੀ ਤੁਹਾਡੀ। ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਨੂੰ ਕੱਲ ਵੀ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ। ਇਸੇ ਵਿਸ਼ੇ ਦੇ ਲੜੀ ਅਸੀਂ ਕੱਲ ਨੂੰ ਵੀ ਜਾਰੀ ਰੱਖਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਇਸੇ ਲੜੀ ਨੂੰ ਕੱਲ ਨੂੰ ਵੀ ਅਸੀਂ ਕੰਟੀਨਿਊ ਕਰਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।